ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज डेट हैगी 10 अक्तूबर 2016 25 अस्सू नानकशाही संमत 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਡੇ ਕੋਲ ਪਹਿਲਾਂ ਅਸੀਂ ਪੁੱਛਾਂਗੇ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਉਸ ਤੋਂ ਬਾਅਦ ਅੱਜ ਦਾ ਅਹਿਮ ਇਸ਼ੂ। ਦੇਖੋ ਅੱਜ ਤਾਂ ਵੀਕਐਂਡ ਦਾ ਜ਼ਿਕਰ ਕਰਦਿਆਂ ਹੀ ਅਹਿਮ ਇਸ਼ੂ ਸਾਹਮਣੇ ਆ ਜਾਂਦੇ ਨੇ ਔਰ ਤੁਸੀਂ ਵੀ ਦੋਵੇਂ ਵੱਡੇ ਪ੍ਰੋਗਰਾਮਾਂ ਤੇ ਨਾਲ ਸੀ ਜੀ। ਜਿਵੇਂ ਅਸੀਂ ਦੱਸਿਆ ਸੀ ਔਰ ਉਸ ਬਾਰੇ ਜਿਹੜਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਨੇ ਵੀ ਆਪਣੇ ਪੱਧਰ ਦੇ ਉੱਤੇ ਐਡਵਰਟਾਈਜ਼ ਕੀਤਾ ਸੀ। ਸੈਟਰਡੇ ਦੀ ਸ਼ਾਮ ਵੈਲੀ ਸਟ੍ਰੀਮ ਦੇ ਦਾਵਤੇ ਖਾਸ ਦੇ ਵਿੱਚ ਲਗਭਗ 4 ਘੰਟੇ ਦਾ ਪੀਰੀਅਡ ਇੱਕੋ ਨਿੱਘ ਦਾ, ਆਪਸੀ ਸਾਂਝ ਦਾ ਔਰ ਸਾਊਥ ਏਸ਼ੀਆ ਦੇ ਬੀਤੇ ਨੂੰ ਫਰੋਲਣ ਦਾ ਵੀ, ਅੱਜ ਕਿੱਥੇ ਖੜੇ ਹੈ ਔਰ ਭਵਿੱਖ ਸਾਡੇ ਤੋਂ ਕੀ ਮੰਗ ਕਰਦਾ ਹੈ, ਮੁਸਤਕਬਲ ਸਾਡੇ ਤੋਂ ਕੀ ਮੰਗ ਕਰਦਾ ਹੈ ਜੀ, ਇਸ ਦੇ ਉੱਤੇ ਇੱਕ ਬੜੀ ਨਿੱਘੀ ਚਰਚਾ ਵਾਲਾ ਜਿਹੜਾ ਸਮਾਂ ਹੈ ਉਹ ਨਿਬੜਿਆ। ਬੇਸ਼ੱਕ ਇਸ ਤੋਂ ਪਹਿਲਾਂ ਵੀ ਪਿਛਲੇ 25-30 ਸਾਲ 'ਚ ਬਹੁਤ ਸਾਰੇ ਫੋਰਮਸ ਦੇ ਉੱਤੇ ਮੈਨੂੰ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ, ਕਸ਼ਮੀਰੀ ਭਰਾਵਾਂ ਭੈਣਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਪ੍ਰੋਟੈਸਟ ਦੇ ਉੱਤੇ ਵੀ ਤਾਂ ਹੁੰਦਾ ਹੀ ਹੈ ਜੀ। ਇਸ ਤੋਂ ਇਲਾਵਾ ਵੀ ਇੱਥੇ ਜਿਹੜਾ UN ਪਲਾਜ਼ਾ ਹੈ ਜਾਂ ਵਾਸ਼ਿੰਗਟਨ ਕੈਪੀਟਲ ਹਿੱਲ ਦੇ ਉੱਤੇ ਕਸ਼ਮੀਰ ਮੁੱਦਿਆਂ ਤੇ ਰਾਊਂਡ ਟੇਬਲ ਡਿਸਕਸ਼ਨਸ ਦੇ ਵਿੱਚ ਵੀ ਮੈਂ ਹਿੱਸਾ ਰਿਹਾ। ਮੈਨੂੰ ਹਮੇਸ਼ਾ ਹੀ ਇਨਵਾਈਟ ਕੀਤਾ ਜਾਂਦਾ ਰਿਹਾ। ਲੇਕਿਨ ਜਿਹੜੀ ਵਾਰਮਥ, ਜਿਹੜੀ ਨਿੱਘ ਔਰ ਰੀਅਲ ਜਿੱਥੇ ਆਪਣਤ ਦੀ ਭਾਵਨਾ, ਔਰ ਇਹ ਸਿਰਫ ਮੇਰੀ ਸਟੇਟਮੈਂਟ ਨਹੀਂ ਹੈ, ਜਿਹੜੇ ਹਾਲਾਂਕਿ ਕਿਉਂਕਿ ਜਦੋਂ ਤੁਸੀਂ ਥਿੰਕ ਟੈਂਕ ਡਿਸਕਸ਼ਨ ਕਹਿੰਦੇ ਹੋ ਇਹ ਕੋਈ ਪਬਲਿਕ ਮੀਟਿੰਗ ਨਹੀਂ ਸੀ ਵੱਡੀ ਜੀ ਜੀ, ਜਿੰਨਾ ਸਪੇਸ ਵੀ ਸੀ ਸੀਮਤ, ਜਿਹਦੇ 'ਚ ਕਿ 70-80 ਬੰਦਿਆਂ ਦੇ ਬਹਿਣ ਦਾ ਪ੍ਰਬੰਧ ਸੀ। ਲੇਕਿਨ ਹਾਲ ਜਿਹੜਾ ਹੈ ਉਹ ਖਚਾ ਖਚ ਭਰਿਆ ਹੋਇਆ ਸੀ ਔਰ ਬੜੀ ਉਤਸ਼ਾਹ ਦੇ ਨਾਲ ਸਿੱਖ ਕਮਿਊਨਿਟੀ ਦੇ ਵੀ 25-30 ਦੇ ਕਰੀਬ ਜਿਹੜੇ ਮੈਂਬਰ ਨੇ, ਜਿਨ੍ਹਾਂ 'ਚ ਜ਼ਿਆਦਾ ਯੰਗਸਟਰਸ ਵੀ ਸਨ ਜੀ, ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਪਾਕਿਸਤਾਨੀ ਥਿੰਕ ਟੈਂਕ ਦੇ ਮੇਨ ਅਹੁਦੇਦਾਰ ਉੱਥੇ ਮੌਜੂਦ ਸੀ ਔਰ ਖਾਸ ਤੌਰ ਤੇ ਮੈਂ ਇਹ ਸਮਝਦਾ ਵੀ ਇਹ ਸਾਰੇ ਐਫਰਟ ਦੇ ਵਿੱਚ ਜਿਹੜਾ ਖਾਸ ਯੋਗਦਾਨ ਜਿਹੜਾ ਹੈ ਉਹ ਜਿਹਨਾਂ ਮਿਸਟਰ ਸਲੀਮ ਨੇ, ਸਲੀਮ ਮਲਿਕ ਉਹਨਾਂ ਦਾ ਲਾਸਟ ਨੇਮ ਹੈ, ਉਹਨਾਂ ਦਾ ਯੋਗਦਾਨ ਸੀ। ਪਰ ਬਾਕੀ ਵੀ ਜਿੰਨੇ ਕੁ ਉਹਨਾਂ ਦੇ ਇਸ ਪ੍ਰੈਜ਼ੀਡੈਂਟ ਰਜ਼ਾ ਔਰ ਦੂਸਰੇ ਵੀ ਜਿਹੜੇ ਇਸ ਸਾਰੇ 'ਚ ਸੀ ਔਰ ਖਾਸ ਤੌਰ ਤੇ ਜਿਵੇਂ ਨਿਊ ਜਰਸੀ ਤੋਂ ਬੀਬੀ ਫਰੀਦਾ ਖਾਨ ਜਿਨ੍ਹਾਂ ਨੇ ਕੁਝ ਸਮਾਂ ਸਟੇਜ ਨੂੰ ਵੀ ਕੰਡਕਟ ਕੀਤਾ, ਉਹਨਾਂ ਸਾਰਿਆਂ ਨੇ ਬੜਾ ਨਿੱਘੇ ਤੌਰ ਤੇ ਵੈਲਕਮ ਕੀਤਾ। ਔਰ ਕਿਉਂਕਿ ਹਰ ਇੱਕ ਨੇ ਆਪਣੀ ਥੋੜੀ ਪ੍ਰੈਜ਼ੈਂਟੇਸ਼ਨ ਦੇ ਵਿੱਚ ਜਿੱਥੇ ਕਸ਼ਮੀਰ ਦੀ ਸਥਿਤੀ ਬਿਆਨ ਕੀਤੀ, ਉੱਥੇ ਸਿੱਖਾਂ ਦੇ ਨਾਲ ਸਾਂਝ ਦੀ ਗੱਲ ਕੀਤੀ ਔਰ ਮਾਜ਼ੀ ਨੂੰ ਭੁਲਾ ਕੇ, ਬੀਤੇ ਨੂੰ ਭੁਲਾ ਕੇ ਮੁਸਤਕਬਲ ਦੀ ਗੱਲ, ਭਵਿੱਖ ਦੀ ਗੱਲ ਔਰ ਕਿਵੇਂ ਅਸੀਂ ਟੁਗੈਦਰਨੈਸ ਦੇ ਨਾਲ ਇੱਕ ਸਾਂਝੇ ਐਨੀਮੀ ਨੂੰ ਡੀਲ ਕਰ ਸਕਦੇ ਹਾਂ, ਇਹ ਵਿਸ਼ਾ ਸੀ। ਔਰ ਫਾਈਨਲੀ ਜਿੰਨਾ ਕੁ ਉਹਨਾਂ ਨੇ ਨਿੱਜੀ ਤੌਰ ਤੇ ਮੈਨੂੰ ਮਾਣ ਦਿੱਤਾ, ਮੈਂ ਸਮਝਦਾ ਵੀ ਬਹੁਤ ਵਾਰ ਪੰਜਾਬੀ ਦੇ ਵਿੱਚ ਔਰ ਖਾਸ ਤੌਰ ਤੇ ਸਿੰਘਾਂ ਦੇ ਬੋਲਿਆਂ 'ਚ ਅੰਨੇ ਬੰਦੇ ਲਈ ਸ਼ਬਦ ਸੂਰਮਾ ਹੁੰਦਾ, ਉਹਨੂੰ ਸੂਰਮਾ ਸਿੰਘ ਕਹਿਣਗੇ ਵੀ ਬਹਾਦਰ ਹੈ, ਤੇ ਕਾਣੇ ਨੂੰ ਜਿਹੜਾ ਉਹ ਲੱਖ ਨੇਤਰਾ ਕਹਿੰਦੇ ਨੇ ਕਿ ਭਾਈ ਦੀਆਂ ਲੱਖਾਂ ਅੱਖਾਂ ਨੇ। ਸੋ ਇਹ ਇਵੇਂ ਹੀ ਸੀ ਜਿਵੇਂ ਕਿਸੇ ਅੰਨੇ ਨੂੰ ਸੂਰਮਾ ਬਣਾਇਆ ਹੋਏ। ਲੇਕਿਨ ਇਹ ਜਦੋਂ ਤੁਸੀਂ ਇਸ ਕਿਸਮ ਦੀ ਜਿਹੜੀ ਕਰਾਊਡ ਹੈ ਜਿਸ ਦੇ ਵਿੱਚ ਸੱਚਮੁੱਚ ਜਾਣਨ ਦੀ ਉਤਸੁਕਤਾ ਵੀ ਹੈ ਔਰ ਉਸ ਸਾਰੇ ਨੂੰ ਦੇਖਦੇ ਹੋ, ਤਾਂ ਫਿਰ ਮੈਨੂੰ ਉਹਨਾਂ ਨੇ ਇਨਵਾਈਟ ਕੀਤਾ ਬੋਲਣ ਦੇ ਲਈ। ਸੋ ਮੈਨੂੰ ਇਸ ਗੱਲ ਦਾ ਧਿਆਨ ਵੀ ਨਹੀਂ ਰਿਹਾ ਵੀ ਮੈਂ 1 ਘੰਟੇ ਤੋਂ ਜ਼ਿਆਦਾ ਸਮਾਂ ਐਡਰੈਸ ਕੀਤਾ ਹੈ। ਹਾਲਾਂਕਿ ਸਵਾਲ ਜਵਾਬ ਦਾ ਸੈਸ਼ਨ ਵੀ ਉਹਦਾ ਹਿੱਸਾ ਹੋਣਾ ਸੀ, ਪਰ ਕੁਛ ਇੱਕ ਜਿਹੜੀ ਕਾਮਨ ਬਿਮਾਰੀ ਹੈ ਸਾਡੇ ਦੋਨੋਂ ਪਾਸੇ ਹੀ ਵਾਗਾ ਔਰ ਟਾਈਮ ਪਹਿਲੀ ਕੈਜੁਅਲਟੀ ਹੁੰਦਾ, ਸਮੇਂ ਸਿਰ ਬਹੁਤੇ ਨਹੀਂ ਪਹੁੰਚੇ। ਸੋ ਜ਼ਾਹਰ ਹੈ ਕਿ ਵੀ ਜੇ 7 ਵਜੇ ਸ਼ੁਰੂਆਤ ਹੋਣੀ ਸੀ ਤੇ 8 ਵਜੇ ਹੋਈ ਤੇ ਰਾਤ ਆਲਮੋਸਟ 11 ਵਜੇ ਤੱਕ ਚੱਲਿਆ। ਪਰ ਪਹਿਲੇ ਸਮੇਂ 'ਚ ਵੀ ਜਿਹੜਾ ਫਿਰ ਜਦੋਂ ਜਿਹੜੇ ਆਉਂਦੇ ਗਏ ਉਹਨਾਂ ਨਾਲ 1-to-1 ਗੱਲਬਾਤ ਹੁੰਦੀ ਰਹੀ ਔਰ ਬਾਅਦ 'ਚ
ਡਿਊਰਿੰਗ ਦਾ ਡਿਨਰ ਜਿਹੜਾ ਉਹਨਾਂ ਨਾਲ 1-to-1 ਗੱਲਬਾਤ ਹੋਈ। ਪਰ ਮੇਰੀ ਇਹ ਚਾਹਨਾ ਸੀ ਕਿ ਜੇ ਠੀਕ ਟਾਈਮ ਤੇ ਸ਼ੁਰੂ ਹੁੰਦਾ ਤਾਂ ਲਗਭਗ 1 ਘੰਟੇ ਦਾ ਫਾਰਮੈਟ ਅਸੀਂ ਬਿਲਕੁਲ ਓਪਨ ਫਾਰਮੈਟ ਰੱਖਣਾ ਸੀ। ਪਰ ਜਿਹੜੇ ਸਪੀਕਰਸ ਆਏ ਜਿਨ੍ਹਾਂ ਨੇ ਜਿਹੜੇ ਸਵਾਲ ਰੇਜ਼ ਕੀਤੇ, ਮੈਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਆਪਣੀ 1 ਘੰਟੇ ਦੀ ਪ੍ਰੈਜੈਂਟੇਸ਼ਨ 'ਚ ਉਹਨਾਂ ਸਵਾਲਾਂ ਨੂੰ ਜਿਹੜਾ ਉਹ ਜ਼ਰੂਰ ਟੈਕਲ ਕੀਤਾ ਜਾਏ, ਔਰ ਕੋਸ਼ਿਸ਼ ਵੀ ਕੀਤੀ ਜੀ। ਔਰ ਮੈਨੂੰ ਇਹ ਤਸੱਲੀ ਹੈ ਕਿ ਇਸ ਨੂੰ ਨਾ ਸਿਰਫ ਸਾਡੀ ਆਪਣੀ ਇੱਕ ਡਿਸਕਸ਼ਨ ਦੇ ਵਿੱਚ ਇੱਕ ਲਰਨਿੰਗ ਪ੍ਰੋਸੈਸ ਸੀ, ਪਾਕਿਸਤਾਨ ਦੇ ਆਲਮੋਸਟ ਸਾਰੇ ਹੀ ਜਿਹੜੇ ਮੇਜਰ ਚੈਨਲ ਔਰ ਉਹਨਾਂ ਦੇ ਰਿਪਰੈਜ਼ੈਂਟੇਟਿਵ ਔਰ ਅਦਰਵਾਈਜ਼ ਵੀ ਬਾਹਰ ਨਿਕਲਦਿਆਂ ਤੱਕ ਬਹੁਤ ਸਾਰੀਆਂ ਕਾਲਾਂ ਵੀ ਦੁਨੀਆ ਨਿਊਜ਼ ਨੇ ਉਹਨੂੰ ਐਜ਼ ਏ ਨਿਊਜ਼ ਚਲਾ ਦਿੱਤਾ ਸੀ। ਔਰ ਫੇਸਬੁੱਕ ਰਾਹੀਂ ਦੂਜਾ ਜਿਹੜੇ ਸਾਡੇ ਕੁਝ ਵੀਰ ਭੈਣਾਂ ਨਹੀਂ ਸੀ ਪਹੁੰਚ ਸਕੇ, ਉਹਨਾਂ ਨੇ ਕਿਹਾ ਜੀ ਅਸੀਂ ਦੇਖ ਲਿਆ, ਨਾਲ ਦੀ ਨਾਲ ਜਿਹੜਾ ਉਹ ਫੇਸਬੁੱਕ ਤੇ ਸੀ। ਔਰ ਮੈਨੂੰ ਬਾਅਦ ਚ ਦੱਸਿਆ ਕਿ 6 ਫॉर ਜਸਟਿਸ ਜੀ ਉਹਨਾਂ ਨੇ ਵੀ ਲਾਈਵ ਆਪਣੇ ਵੈਬ ਪੇਜ ਤੇ ਚਲਾਇਆ ਸੀ ਇਹਨੂੰ, ਕਿਉਂਕਿ ਅਵਤਾਰ ਸਿੰਘ ਪੰਨੂ ਵੀ ਆਪਣੀ ਟੀਮ ਦੇ ਨਾਲ ਆਏ ਹੋਏ ਸੀ ਔਰ ਉਹਨਾਂ ਨੂੰ ਵੀ ਆਨਰ ਦਿੱਤਾ ਗਿਆ, ਉਹਨਾਂ ਨੇ ਐਡਰੈਸ ਵੀ ਕੀਤਾ ਹੈ ਜਿਹੜਾ ਉਸ ਗੈਦਰਿੰਗ ਨੂੰ ਜੀ। ਸੋ ਕੁੱਲ ਮਿਲਾ ਕੇ ਮੈਂ ਦੇਖਦਾ ਵੀ ਕੁਝ ਜਿਹੜੇ ਭੁਲੇਖੇ ਸਾਡੇ ਪਾਕਿਸਤਾਨੀ ਵੀਰਾਂ ਭੈਣਾਂ 'ਚ, ਔਰ ਬੇਸ਼ੱਕ ਅਸੀਂ ਪਿਛਲੇ 4 ਸਾਲ 'ਚ ਆਪਣੇ ਸ਼ੋਜ਼ ਦੇ ਵਿੱਚ ਉਹਨਾਂ ਨੂੰ ਡਿਸਕਸ ਕਰਦੇ ਰਹੇ ਹਾਂ ਸਮੇਂ-ਸਮੇਂ, ਲੇਕਿਨ ਕਿਉਂਕਿ ਹੁਣ ਇੱਕ ਬ੍ਰੌਡਰ ਇਸ਼ੂ ਦੇ ਤੌਰ ਤੇ ਆਲਮੋਸਟ ਪਾਕਿਸਤਾਨ ਦਾ ਅੱਜ ਹੀ ਸਾਡੇ ਸਾਊਥ ਵਿਊ ਬ੍ਰੌਡਕਾਸਟਿੰਗ ਦੇ ਮੈਨੇਜਰ ਜਿਹੜੇ ਨੇ ਉਹ ਕਹਿ ਰਹੇ ਸਨ ਕਿ ਪਾਕਿਸਤਾਨ 'ਚ ਹੁਣ ਕੋਈ ਐਸਾ ਨਹੀਂ ਹੈ ਜਿਹੜਾ ਖਾਲਿਸਤਾਨ ਦੇ ਮੁੱਦੇ ਤੋਂ ਵਾਕਿਫ ਨਾ ਹੋਏ, ਤੁਹਾਡੇ ਨਾਂ ਤੋਂ ਵਾਕਿਫ ਨਾ ਹੋਏ ਜੀ। ਔਰ ਜਿੰਨੀ ਚਰਚਾ ਹੋਈ, ਔਰ ਅੱਜ ਹੀ ਕੁਦਰਤੀ ਇੰਗਲੈਂਡ ਤੋਂ ਜਿਹੜੇ ਇੱਕ ਕਾਫੀ ਐਜੂਕੇਟਿਡ ਨੇ, ਬਾਹਰ ਇੰਗਲੈਂਡ 'ਚ ਆ ਕੇ ਪੜ੍ਹੇ, PhD ਕੀਤੀ, ਰਹਿੰਦੇ ਇੰਗਲੈਂਡ 'ਚ ਨੇ, ਹਾਲਾਂਕਿ ਉਹ ਕ੍ਰਿਟਿਕ ਵੀ ਹੁੰਦੇ ਨੇ ਆਪਣੇ ਪਾਕਿਸਤਾਨੀ ਲੋਕਾਂ ਬਾਰੇ, ਤੇ ਉਹਨਾਂ ਦੀ ਅੱਜ ਦੁਪਹਿਰੇ ਕਾਲ ਸੀ। ਉਹਨਾਂ ਨੇ ਕਿਹਾ ਜੀ 4 ਚੁਫੇਰੇ ਤੁਹਾਡੀ ਚਰਚਾ ਹੋ ਰਹੀ ਹੈ। ਉਹ ਇੱਥੇ ਆਏ ਵੀ ਸੀ, ਮਿਲੇ ਸਪੈਸ਼ਲੀ, ਹੁਣ ਨਹੀਂ ਆਏ, 2 ਸਾਲ ਪਹਿਲਾਂ ਆਏ ਸੀ। ਸੋ ਉਹਨਾਂ ਦੇ ਨਾਲ, ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਈਵਨ ਜਿਹੜਾ ਇਹ ਡਿਸਕਸ਼ਨ ਪਾਰਟ ਸੀ ਦੀ ਨਿਊਜ਼ ਆਈਟਮ ਵੀ ਨਿਊਜ਼ਪੇਪਰਸ ਨੇ ਕੈਰੀ ਕੀਤੀ, ਔਰ 1-2 ਸੱਜਣਾ ਨੇ ਜਿਵੇਂ ਮੁਵਾਇਦ ਸਾਹਿਬ ਨੇ ਵਾਸ਼ਿੰਗਟਨ ਤੋਂ ਜੀ, ਉਹਨਾਂ ਨੇ ਮੈਨੂੰ ਉਸ ਦਾ ਲਿੰਕ ਵੀ ਭੇਜਿਆ। ਸੋ ਕੁੱਲ ਮਿਲਾ ਕੇ ਮੀਡੀਆ ਦੇ ਪੱਖ ਤੋਂ ਵੀ ਇੰਪੋਰਟੈਂਟ ਸੀ, ਲੇਕਿਨ ਦੂਸਰਾ ਪੱਖ ਜਿਹੜਾ ਮੈਂ ਸਮਝਦਾ ਹੈ ਵੀ ਜਿਹੜੀਆਂ ਚੀਜ਼ਾਂ ਹੁਣ ਤੱਕ ਆਪਸੀ ਵਿਚਾਰ ਦੇ ਵਿੱਚ ਜਦੋਂ ਅਸੀਂ ਕਿਤੇ ਮਿਲਦੇ ਵੀ ਹਾਂ, ਕਿਉਂਕਿ ਅਸੀਂ ਅਨਪਲੇਜ਼ੈਂਟਨੈਸ ਨਹੀਂ ਕ੍ਰੀਏਟ ਕਰਨਾ ਚਾਹੁੰਦੇ ਦੋਵੇਂ ਹੀ ਸਾਈਡਸ, ਸੋ ਅਸੀਂ ਫਿਰ ਚੰਗੀਆਂ ਗੱਲਾਂ ਹੀ ਕਰਦੇ ਹਾਂ, ਜਿਹੜੀਆਂ ਮਨ ਦੇ ਵਿੱਚ ਸ਼ੰਕੇ ਜਾਂ ਡਾਊਟ ਹੁੰਦੇ ਨੇ ਉਹਨਾਂ ਨੂੰ ਸਾਹਮਣੇ ਨਹੀਂ ਲਿਆਉਂਦੇ। ਸੋ ਇਸ ਡਿਸਕਸ਼ਨ 'ਚ ਜਿਵੇਂ ਜ਼ਾਹਰ ਹੈ 1947 ਦਾ ਪਾਰਟ, ਔਰ ਉਹ ਬਾਅਦ ਦੇ ਵਿੱਚ ਮੀਡੀਆ ਇੰਟਰਵਿਊਜ਼ ਦੇ ਵਿੱਚ ਵੀ ਪੁੱਛਿਆ ਗਿਆ ਕਿ ਵੀ 1947 'ਚ ਕਿਉਂ ਬੇਰਹਿਮੀ ਨਾਲ ਪੂਰਬੀ ਪੰਜਾਬ, ਈਸਟ ਪੰਜਾਬ 'ਚ ਜਾਂ ਜਿਹਨੂੰ ਮਸ਼ਰਕੀ ਪੰਜਾਬ ਕਹਿੰਦੇ ਨੇ ਜੀ, ਉਸ 'ਚੋਂ ਮੁਸਲਮਾਨਾਂ ਦੀ ਐਥਨਿਕ ਕਲੀਨਜ਼ਿੰਗ ਕੀਤੀ ਗਈ, ਔਰ ਫਿਰ ਨਾਲ ਹੀ ਸੀ ਕਿ ਜੀ ਉਹੀ ਕੁਛ ਲਹਿੰਦੇ ਪੰਜਾਬ 'ਚ ਜਾਂ ਮਗਰਬੀ ਪੰਜਾਬ ਦੇ ਵਿੱਚ ਵੀ ਹੋਇਆ, ਸਿੱਖਾਂ ਹਿੰਦੂਆਂ ਦੀ ਐਥਨਿਕ ਕਲੀਨਜ਼ਿੰਗ ਕੀਤੀ ਗਈ। ਸੋ ਹੁਣ ਇਹ ਜਿਹੜੇ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਬੇਸ਼ੱਕ ਹੋਰ ਗੰਭੀਰ ਚਰਚਾ ਦੀ ਲੋੜ ਹੈ ਕਿ ਵੀ ਟ੍ਰਿਗਰਿੰਗ ਫੋਰਸ ਕਿਹੜੀ ਸੀ, ਕਿਵੇਂ ਕਿਹਨਾਂ ਨੇ ਸਿੱਖਾਂ ਔਰ ਮੁਸਲਮਾਨਾਂ ਦੇ ਸਿਰ ਪੜਾਏ ਇੱਕ ਦੂਜੇ ਤੋਂ ਜੀ ਭਿਆਣੇ ਹੋ ਕੇ, ਔਰ ਉਸ ਸਾਰੇ ਦਾ, ਔਰ ਉਸ ਦੀ ਪਹਿਲੀ ਗੱਲ ਤਾਂ ਉਹਦੀ ਕੋਈ ਨਿਆਂ ਸੰਗਤਤਾ ਜਾਂ ਜਸਟੀਫਿਕੇਸ਼ਨ ਦੇਣ ਦਾ ਕੋਈ ਹੈ ਹੀ ਨਹੀਂ ਬਣਦਾ। ਮੈਂ ਸਮਝਦਾ ਵੀ ਪਾਗਲਪਨ, ਵਹਿਸ਼ੀਪਣਾ ਔਰ ਇਹ ਜਿਹੜਾ ਘੋਰ ਪਾਪ ਜੀ, ਔਰ ਇਹ ਜਦੋਂ ਤੱਕ ਅਸੀਂ ਤਸੱਵਰ, ਬਾਕੀ ਇਹ ਜਿਹੜੀ ਡਿਬੇਟ ਹੈ ਬੇਮਤਲਬ ਹੁੰਦੀ ਹੈ ਵੀ ਪਹਿਲਾਂ ਕਿਹਨੇ ਸ਼ੁਰੂ ਕੀਤਾ, ਪਿੱਛੋਂ ਕਿਹਨੇ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਨਾਂ ਕੌਮਾਂ ਨੇ ਇਸ ਮਾਮਲੇ ਦੇ ਵਿੱਚ ਪਿਛਲਾ ਸਾਰਾ ਜਿਹੜਾ ਉਹਨਾਂ ਦਾ ਇੱਕ ਕਲੀਨ ਆਪਸ ਦੇ ਵਿੱਚ ਵਸਣ ਦਾ ਜ਼ੁਲਮ ਤਾਂ ਰਹੇ ਨੇ। ਜਿਹੜਾ ਹਾਕਮ ਆਇਆ ਉਹਨੇ ਆਪਣੇ ਤੌਰ ਤੇ ਕੀਤਾ, ਮਜ਼ਹਬ ਨੂੰ ਉਹਨੇ ਵਰਤਿਆ ਢਾਲ ਦੇ ਤੌਰ ਤੇ, ਪਰ ਸ਼ਾਇਦ ਇਸ ਤਰ੍ਹਾਂ ਦਾ ਪਹਿਲਾਂ ਪੰਜਾਬ ਦੀ ਹਿਸਟਰੀ 'ਚ ਨਹੀਂ ਹੋਇਆ ਕਦੇ ਕਿ ਆਮ ਕਰਾਊਡਸ ਨੇ ਉੱਠ ਕੇ ਜਿਹੜਾ ਭੀੜਾਂ ਨੇ ਜਿਹੜਾ ਇਸ ਕਿਸਮ ਦਾ, ਔਰ ਥਰੂ ਆਊਟ, ਜਿਸ ਨੂੰ ਅੰਮ੍ਰਿਤਾ ਪ੍ਰੀਤਮ ਨੇ ਕਿਹਾ ਸੀ, ਬੇਸ਼ੱਕ ਉਹ ਭੀੜ ਹੈ ਜਦੋਂ ਕਿ ਉਸ ਧਰਤੀ ਦੇ ਉੱਤੇ ਲੱਖਾਂ ਮਾਰੇ ਜਾ ਰਹੇ ਨੇ, ਲੱਖਾਂ ਬੱਚੀਆਂ ਬੇਆਬਰੂ ਹੋ ਰਹੀਆਂ ਜੀ, ਔਰ ਜਦੋਂ ਅੱਜ ਆਖਾਂ ਵਾਰਿਸ ਸ਼ਾਹ ਨੂੰ ਅਸੀਂ ਅੱਜ ਵੀ ਪੜ੍ਹਦੇ ਹਾਂ, ਤੇ ਵਾਰਿਸ ਸ਼ਾਹ ਕਿਉਂਕਿ ਉਹਨੇ ਹੀਰ ਰਾਂਝੇ ਦੇ ਉਸ ਸ਼ਾਹਕਾਰ ਦੇ ਨਾਲ ਹੀਰ ਦੀ ਪੀੜ ਨੂੰ ਜਿਹੜਾ ਉਹ ਧਰਤੀ ਦੀ ਜਾਈ ਦੀ ਪੀੜ ਨੂੰ ਪ੍ਰੋਮੀਨੈਂਟ, ਭਾਵੇਂ ਉਹ ਇੱਕ ਐਪਿਕ ਹੈ, ਲੇਕਿਨ ਜੋ 47 ਦੇ ਦੌਰ 'ਚ ਹੋਇਆ, ਔਰ ਖਾਸ ਤੌਰ ਤੇ ਇੱਕ ਔਰਤ ਹੋਣ ਦੇ ਨਾਤੇ ਅੰਮ੍ਰਿਤਾ ਪ੍ਰੀਤਮ ਨੇ
ਜੋ ਉਸ ਪੀੜ ਨੂੰ ਮਹਿਸੂਸ ਕੀਤਾ, ਉਹਦੀ ਇਹ ਜਿਹੜੀ ਹੂਕ ਸੀ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ ਵਾਰਿਸ ਸ਼ਾਹ ਨੂੰ ਕਹਿਣ, ਉੱਠ ਦਰਦਮੰਦਾ ਦੇ ਦਰਦੀਆ ਤੱਕ ਆਪਣਾ ਪੰਜਾਬ, ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਹੁਣ ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਵਕਤ ਬੀਤ ਜਾਏ, ਉਹ ਤੁਹਾਨੂੰ ਉਸੇ ਵੇਲੇ ਤੁਹਾਨੂੰ ਪੰਜਾਬ ਦੇ ਜੰਗਲ, ਬੇਲਿਆਂ, ਸ਼ਹਿਰਾਂ, ਕਸਬਿਆਂ, ਪਿੰਡਾਂ, ਘਰਾਂ, ਗੁਰਦੁਆਰਿਆਂ, ਮਸੀਤਾਂ ਦੇ ਬਾਹਰ ਲਾਸ਼ਾਂ ਦੇ ਢੇਰ ਨਜ਼ਰ ਆਉਂਦੇ ਨੇ, ਔਰ ਚਾਰ ਚਫੇਰੇ ਜਿਹੜਾ ਮੌਤ ਦਾ ਕਹਿਰ ਨਜ਼ਰ ਆਉਂਦਾ ਹੈ। ਇਹ ਇਵੇਂ ਹੀ ਹੈ ਜਿਵੇਂ ਜਦੋਂ ਅਸੀਂ ਅੱਜ ਦੇਖਦੇ ਹਾਂ ਕਿ ਵੀ ਜਦੋਂ ਰਵਾਂਡਾ ਦੇ ਵਿੱਚ ਟੁਟਸੀ ਹੁਟਸੀ ਟ੍ਰਾਈਬਸ ਦਾ ਹੋਇਆ ਤੇ ਮੇਰੀਆਂ ਅੱਖਾਂ ਸਾਹਮਣੇ 1947, ਕਿਉਂਕਿ ਅਸੀਂ ਉਸ ਤੋਂ ਬਾਅਦ ਦੀ ਪੈਦਾਇਸ਼ ਹੈ, ਪਰ ਜ਼ਾਹਰ ਹੈ ਜੋ ਕੁਝ ਆਪਣੇ ਬਜ਼ੁਰਗਾਂ ਤੋਂ ਸੁਣਿਆ, ਜਿੰਨਾ ਕੁਝ ਸਾਹਮਣੇ ਆਇਆ ਹੈ, ਉਹ ਇੱਕ ਜਿਹੜਾ ਨਾ ਕਾਬਲੇ ਮੁਆਫੀ ਹੈ। ਸੋ ਇਹ ਪਾਰਟ ਜ਼ਾਹਰ ਹੈ ਕਿ ਕਿਤੇ ਨਾ ਕਿਤੇ ਇਹ ਬਿਟਰਨੈਸ ਪਾਰਟ ਦੋਨੋਂ ਪੱਖੋਂ ਰੜਕਦਾ ਹੈ। ਫਿਰ ਅਸੀਂ ਸਾਈਕੋ ਹਿਸਟਰੀ ਦੀ ਗੱਲ ਕਰਦੇ ਹੋ, ਸਿੱਖਾਂ ਦੇ ਹਵਾਲੇ ਨਾਲ ਹੈ, ਜਿਹਨੂੰ ਬਹੁਤ ਵਾਰ ਜਿਹੜੇ ਹਿੰਦੂ ਤਵੀਰ ਨੇ ਅੱਜ ਵੀ ਜਿਹੜੇ ਲੋਕ ਹੁਣ ਜਦੋਂ ਤੋਂ ਇਹ ਪਿਛਲੀ ਚਰਚਾ 'ਚ TV 84 ਦਾ ਇੱਕ ਆਪਣਾ ਮੁਕਾਮ ਬਣਦਾ ਜਾ ਰਿਹਾ ਹੈ, ਔਰ ਫੇਸਬੁੱਕ ਤੇ ਆਉਣ ਤੋਂ ਬਾਅਦ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾ ਭੈਣਾਂ ਜਿਹੜੇ ਨੇ ਉਹ ਰੈਗੂਲਰ ਇਸ ਦੇ ਦਰਸ਼ਕ ਨੇ, ਤੇ ਫਿਰ ਇਸ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਵੀ ਦੁਸ਼ਮਣ ਇਸ ਨੂੰ ਕਿਵੇਂ ਰਿਐਕਟ ਕਰੇਗਾ। ਸੋ ਜਿਹੜਾ ਉਹਨਾਂ ਵੱਲੋਂ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਚੱਕੀ ਜਾਂਦੀ ਹੈ ਗੱਲ, ਕੁਛ ਤਾਂ ਚਲੋ ਸਿੱਧੇ ਗਾਲੀ ਗਲੋਚ ਤੇ ਹੀ ਆ ਗਏ, ਉਹਨਾਂ ਦੀ ਤਾਂ ਸਮਝ ਆ ਸਕਦੀ ਹੈ, ਉਹ ਤਾਂ ਉਹ ਬੇਬਸੀ ਹੈ ਉਹਨਾਂ ਦੀ ਕਿ ਵੀ ਉਹਨਾਂ ਕੋਲ ਹੁਣ ਕੋਈ ਦਲੀਲ ਨਹੀਂ ਹੈ ਗੱਲ ਕਰਨ ਦੀ। ਪਰ ਜਿਹੜੇ ਸਾਡੇ ਵਿਚਲੇ ਕੁਛ ਵਿਚਕਾਰ ਜੇ ਖੜੇ ਨੇ, ਉਹਨਾਂ ਨੂੰ ਭੜਕਾਉਣ ਜਾਂ ਭਰਮਾਉਣ ਦੀ ਕੋਸ਼ਿਸ਼ ਹੈ, ਤੇ ਉਹ ਫਿਰ ਔਰੰਗਜ਼ੇਬ ਜਾਂ ਜਹਾਂਗੀਰ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਾਂ 18ਵੀਂ ਸਦੀ ਦਾ ਜਿਹੜਾ ਪਰਸੀਕਿਊਸ਼ਨ ਦਾ ਦੌਰ ਹੈ, ਉਹਨੂੰ ਜਿਹੜੇ ਉਹ ਚਲਾਕ ਹਿੰਦੂ ਨੇ ਉਹ ਇਸਲਾਮ ਨਾਲ ਜੋੜ ਕੇ ਇਹ ਕਹਿਣ ਦੀ ਕੋਸ਼ਿਸ਼ ਕਰਨਗੇ ਜੀ ਤੁਸੀਂ ਉਹਨਾਂ ਨਾਲ ਸਾਂਝ ਪਾ ਰਹੇ ਹੋ ਜਿਨ੍ਹਾਂ ਨੇ ਤੁਹਾਡੇ ਗੁਰੂਆਂ ਨੂੰ ਸ਼ਹੀਦ ਕੀਤਾ ਹੈ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ, ਇਸ ਕਿਸਮ ਦਾ। ਹਾਲਾਂਕਿ ਜਦੋਂ ਅਸੀਂ ਸਮੇਂ-ਸਮੇਂ ਇਸ ਦਾ ਵੀ ਨੋਟਿਸ ਲੈਂਦੇ ਹਾਂ ਕਿ ਭਾਈ ਕੁੱਲ ਮਿਲਾ ਕੇ ਜੇ ਅਸੀਂ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਦੇਖੀਏ, ਔਰ ਤੁਹਾਡਾ ਹੀ ਇੱਕ ਰਾਈਟਰ ਲਾਲਾ ਦੌਲਤ ਰਾਏ ਆਰੀਆ ਸਮਾਜੀ ਜਿਹਨੇ 1901 ਦੇ ਵਿੱਚ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਲਿਖਿਆ, ਉਹਨੇ ਇਹ ਖੁਦ ਤਸੱਵਰ ਕੀਤਾ ਹੈ ਵੀ ਸਿੱਖ ਧਰਮ ਨੂੰ ਜਿੰਨਾ ਦੁਸ਼ਮਣੀ ਦੇ ਤੌਰ ਤੇ ਬ੍ਰਾਹਮਣਵਾਦ ਨੇ ਲਿਆ, ਉਹਨਾਂ ਨੇ ਇਸਲਾਮ ਨੂੰ ਨਹੀਂ ਲਿਆ। ਔਰ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਪਾਉਣ ਤੋਂ ਨਾ ਕੀਤੀ, ਉਸ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਕੀ ਰੋਲ ਹੈ। ਨਾ ਬਦਲੇ ਨੇ, ਕੋਈ ਚੰਦੂ ਹੈ, ਕੋਈ ਗੰਗੂ ਹੈ, ਕੋਈ ਸੁੱਚਾਨੰਦ ਹੈ, 22 ਧਾਰ ਦੇ ਪਹਾੜੀ ਰਾਜੇ ਨੇ। ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੀਆਂ ਲੜੀਆਂ ਤੇ ਲਗਭਗ 22 ਧਾਰ ਦੇ ਪਹਾੜੀ ਰਾਜਿਆਂ ਨਾਲ ਲੜੀਆਂ। ਔਰ ਜਦੋਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਅਸੀਂ ਉਸ ਜਿੱਤ ਦੀ ਚਿੱਠੀ ਜਿਹੜੀ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖੀ, ਉਹਦਾ ਇੱਕ ਸ਼ੇਅਰ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਵੀ ਤੂੰ ਵੀ ਬੁੱਤੋ ਸ਼ਿਕਨ ਹੈ, ਮੈਂ ਵੀ ਬੁੱਤੋ ਸ਼ਿਕਨ ਹੈ, ਬੁੱਤ ਤੋੜਨ ਵਾਲਾ, ਪਰ ਤੂੰ ਬੁੱਤ ਪ੍ਰਸਤ ਹਿੰਦੂ ਪਹਾੜੀ ਰਾਜਿਆਂ ਦੇ ਪਿੱਛੇ ਲੱਗ ਕੇ ਆਨੰਦਪੁਰ ਤੇ ਫੌਜ ਚੜਾਈ। ਸੋ ਜ਼ਾਹਰ ਹੈ ਕਿ ਇਹ ਜਿਹੜਾ ਸਾਰਾ ਹੀ ਰੋਲ ਹੈ। ਔਰ ਫਿਰ ਉਹਨੇ ਦੌਲਤ ਰਾਏ ਨੇ ਖੁਦ ਹੀ ਇਹ ਕਹਿ ਕੇ ਕਿ ਵੀ ਉਹਨਾਂ ਨੇ ਵਿਰੋਧ ਕੀਤਾ, ਫਿਰ ਉਹਨੇ ਕਿਹਾ ਜੀ ਕਿਉਂ ਕੀਤਾ, ਸਿੱਖੀ ਦੇ ਕਿਉਂ ਵੈਰੀ ਰਹੇ, ਕਿਉਂਕਿ ਉਹਨੇ ਕਿਹਾ ਕਿ ਵੀ ਇਸਲਾਮ ਨੇ ਬਾਹਰੋਂ ਆ ਕੇ ਰਾਜਿਆਂ ਨੇ ਕਬਜ਼ਾ ਕਰ ਲਿਆ, ਉਹਨਾਂ ਨੂੰ ਜਿਹੜਾ ਸਬਜੂਗੇਟ ਕਰ ਲਿਆ, ਪਰ ਸਮਾਜ ਦੇ ਅੰਦਰ ਜਿਹੜੀ ਬ੍ਰਾਹਮਣ ਦੀ ਪ੍ਰਧਾਨਗੀ ਸੀ ਜਾਂ ਬ੍ਰਾਹਮਣ ਦੀ ਸਰਵਉੱਚਤਾ ਸੀ, ਸੁਪਰਾਮੇਸੀ ਸੀ, ਉਹ ਚੈਲੰਜ ਨਹੀਂ ਹੋਈ। ਉਹ ਬ੍ਰਾਹਮਣ ਉਵੇਂ ਹੀ ਰਿਹਾ ਉਹਨੇ ਬਾਕੀਆਂ ਨੂੰ। ਪਰ ਸਿੱਖ ਧਰਮ ਨੇ ਸੰਗਤ ਤੇ ਪੰਗਤ ਦਾ ਸਿਧਾਂਤ ਦੇ ਕੇ ਜ਼ਾਤ-ਪਾਤੀ ਸਿਸਟਮ ਨੂੰ ਖਤਮ ਕਰਕੇ ਜਿਹੜਾ ਬ੍ਰਾਹਮਣਵਾਦ ਦੀਆਂ ਚੂੜਾਂ ਹਿਲਾ ਕੇ ਰੱਖਦੀ, ਕਿਉਂਕਿ ਬ੍ਰਾਹਮਣਵਾਦ ਖੜਾ ਹੀ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਤੇ ਤੇ ਸਿੱਖੀ ਦਾ ਪਹਿਲਾ ਸੀ ਕਿ ਭਾਈ ਆਓ ਸੰਗਤ ਦੇ ਵਿੱਚ ਕੋਈ ਫੱਕੜ ਜਾਤੀ ਫੱਕੜ ਨਾ ਹੋ, ਸਭਨਾ ਜੀਆਂ ਇੱਕਾ ਨਾਓ। ਫਿਰ ਬੜੀ ਸਪਸ਼ਟਤਾ ਦੇ ਨਾਲ ਇਹ ਕਿਹਾ ਕਿ ਭਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਤੇ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਫਰਮਾਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ਿਸ਼। ਸੋ ਇਹ ਸਾਰੇ ਉਹ ਐਲੀਮੈਂਟ ਸਨ ਜਿਸ ਕਰਕੇ, ਔਰ ਬਾਅਦ ਦੇ ਵਿੱਚ 10ਵੇਂ ਪਾਤਸ਼ਾਹ ਨੇ
इन गरीब सिखन को देऊं पातशाही, ये याद रखे हमरी गुरियाई, अमृत दा बाटा। और जिस अंदाज दे विच फिर वो जिहड़े निमाणे निताणे सी वो खालसा बन के शस्त्रधारी हो के उन्होंने ब्राह्मणवाद दा और ये पहला आदेश कि अज तो तुहाडी कुल नास, कर्म नास, किरत नास, वर्ण नास, भरम नास, तुसी खालसा हो। सो ਜ਼ਾਹਰ है कि ये गल दौलत राय आर्या समाजी भावें कनकलूजन चो अल्टीमेटली गुरु गोबिंद सिंह साहब नूं ਜਾਂ सिख गुरुआं नूं हिंदू धर्म दे रखे के प्रूव करना चाਹੁੰਦੇ, पर ब्राह्मणवाद ਦਾ क्योंकि आर्या समाज भी इस दी खिलाफत करदा सी, आर्या समाज मूर्ति पूजा दे भी खिलाफ सी। सो कुल मिला के ये जिहड़ी सुर सी, और मैं अपनी प्रेजेंटेशन भी कहा, मैं कहा कि इस सारे नूं जो साडे नाल वापर रहा है, जून 84 ਦੇ ਹਮਲੇ ਨੂੰ ਜ਼ਿਲ੍ਹਾ ਨਾਰੋਵਾਲ 'ਚ ਬੈਠੇ ਅਫਸਰ ਐਸਨ ਰੰਧਾਵੇ ਨੇ ਇੱਕ ਲਾਈਨ 'ਚ ਕਿਹਾ ਸੀ ਕਿ ਇਹਨਾਂ ਵੈਰੀਆਂ 5 ਸਦੀਆਂ ਦਾ ਵੈਰ ਕਮਾਇਆ, ਕਿ ਜਿਹੜੀ ਗੱਲ ਇਹ 5 ਸਦੀਆਂ 'ਚ ਨਹੀਂ ਸੀ ਕਰ ਸਕੇ ਉਹ ਉਹਨਾਂ ਨੇ ਕੀਤੀ। ਸੋ ਅਸੀਂ ਕੁੱਲ ਮਿਲਾ ਕੇ ਇਸ ਸਾਰੀ ਜਿਹੜੀ ਵਿਚਾਰ ਚਰਚਾ ਸੀ ਇਹ ਇੱਕ ਬਿਗਨਿੰਗ ਹੈ। ਜਿਹੜੇ ਸਿੱਖ ਨੁਮਾਇੰਦੇ ਆਏ ਸਨ ਉਹਨਾਂ ਨੇ ਮਹਿਸੂਸ ਕੀਤਾ ਕਿ ਵੀ ਸੱਚਮੁੱਚ ਹੁਣ ਇੱਕ ਪਲੇਟਫਾਰਮ ਹੈ ਜਿਸ ਨੂੰ ਅਸੀਂ ਅੱਗੇ ਤੋਰ ਕੇ ਇਸ ਕਿਸਮ ਦੀਆਂ ਹੋਰ ਵਿਚਾਰ ਚਰਚਾਵਾਂ ਵੀ ਕਰੀਏ। ਸੋ ਇਹ ਸੈਟਰਡੇ ਦਾ ਮੇਨ ਸੀ। ਸੰਡੇ ਅਜੇ ਇਸ ਪ੍ਰੋਗਰਾਮ ਨੂੰ ਲਾਈਵ ਟੀਵੀ 84 ਦੀ ਟੀਮ ਨੇ ਬ੍ਰਾਡਕਾਸਟ ਕੀਤਾ। ਆਉਣ ਵਾਲੇ ਦਿਨਾਂ 'ਚ ਕਮਿੰਗ ਵੀਕਐਂਡ ਜਿਹੜਾ ਉਹਨੂੰ ਐਡਿਟ ਕਰਕੇ ਦਿਖਾਇਆ ਵੀ ਜਾਏਗਾ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਜਸਵੰਤ ਸਿੰਘ ਖਾਲੜਾ, ਉਹਨਾਂ ਦਾ ਸ਼ਹੀਦੀ ਦਿਨ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਜਿਸ ਨੂੰ ਜਿਹੜਾ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ, ਦੁਆਬਾ ਸਿੱਖ ਐਸੋਸੀਏਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ, ਸਿੱਖ ਯੂਥ ਆਫ ਅਮਰੀਕਾ ਔਰ ਖਾਸ ਤੌਰ 'ਤੇ ਰਿਚਮੰਡ ਹਿੱਲ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ। ਔਰ ਇਹਦੀ ਖਾਸੀਅਤ ਇਹ ਸੀ ਕਿ ਖਾਸ ਤੌਰ 'ਤੇ ਬੇਟੀ ਨਵਕਿਰਨ ਕੌਰ ਜਿਹੜੇ ਕਿ ਜਸਵੰਤ ਸਿੰਘ ਖਾਲੜਾ ਦੀ ਪੁੱਤਰੀ ਨੇ, ਉਹ ਸਪੈਸ਼ਲੀ ਕੈਲੀਫੋਰਨੀਆ ਤੋਂ ਆਏ ਸਨ ਔਰ ਉਹਨਾਂ ਦੇ ਨਾਲ ਜਿਹੜਾ ਉਹ ਸਪੈਸ਼ਲ ਜਿੱਥੇ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਉੱਥੇ ਟੀਵੀ 84 ਤੁਸੀਂ ਉਹਨਾਂ ਨੂੰ ਇੰਟਰਵਿਊ ਵੀ ਕੀਤਾ। ਔਰ ਅੱਜ ਜਿਹੜਾ ਟੀਵੀ 84 ਨਿਊਜ਼ ਪ੍ਰੋਗਰਾਮ ਹੋਏਗਾ 9:30 ਤੋਂ 10 ਉਸ ਇੰਟਰਵਿਊ ਨੂੰ ਦਿਖਾਇਆ ਜਾਏਗਾ। ਸੋ ਇੱਕ ਜਿਹੜਾ ਆਉਣ ਵਾਲੇ ਦਿਨਾਂ ਜਦੋਂ ਦੁਬਾਰਾ ਸਾਰਾ ਪ੍ਰੋਗਰਾਮ ਆਇਆ ਦਰਸ਼ਕ ਉਹਨੂੰ ਦੁਬਾਰਾ ਦੇਖ ਸਕਣਗੇ, ਅਪਲੋਡ ਵੀ ਹੁੰਦਾ। ਸੋ ਮੈਂ ਸਮਾਂ ਸੀਮਾ ਨੂੰ ਮੁੱਖ ਰੱਖਦੇ ਹਾਂ, ਬਹੁਤੇ ਵੇਰ ਵਿੱਚ ਨਹੀਂ ਜਾਵਾਂਗਾ, ਪਰ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਸੀ ਕਿਉਂਕਿ ਜਦੋਂ ਪ੍ਰੋਗਰਾਮ ਲੰਬੇ ਹੁੰਦੇ ਨੇ ਬਹੁਤ ਵਾਰ 1:30-2 ਵਜੇ ਦੇ ਕਰੀਬ ਸੰਗਤ ਚਲੀ ਜਾਂਦੀ, ਲਗਭਗ 3 ਵਜੇ ਤੱਕ ਸੰਗਤ ਜਿਹੜੀ ਹੈ ਟਿਕ ਕੇ ਬੈਠੀ ਰਹੀ। ਔਰ ਮੈਨੂੰ ਵੀ ਬਹੁਤ ਆਪਣੇ ਆਪ ਦੇ ਵਿੱਚ ਸੰਤੁਸ਼ਟਤਾ ਮਹਿਸੂਸ ਹੋਈ ਕਿ ਅਸੀਂ ਜਿਸ ਪਾਸੇ ਵੱਲ ਰੋਹੀ ਜੋ ਸੈਚਰਡੇ ਦਾ ਪ੍ਰਭਾਵ ਵੀ ਦਿਮਾਗ 'ਚ ਸੀ ਔਰ ਜੋ ਪੰਜਾਬ 'ਚ ਚੱਲ ਰਿਹਾ ਹੈ ਬਾਰਡਰ ਏਰੀਆ ਦਾ ਉਜਾੜਾ ਔਰ ਸੰਗਤ ਨੇ ਉਹਨੂੰ ਬੜਾ ਵੈਲੀ ਰਿਸੀਵ ਕੀਤਾ। ਸੋ ਆਉਣ ਵਾਲੇ ਦਿਨਾਂ 'ਚ ਸਪੈਸ਼ਲ ਪ੍ਰੋਗਰਾਮ ਦੇਖਣਾ ਨਾ ਭੁੱਲਣਾ ਕਿਉਂਕਿ ਜੇ ਮੈਂ ਸਾਰਾ ਕੁਝ ਤੁਸੀਂ ਕਹਿੰਦੇ ਹੋ ਤੁਸੀਂ ਸਾਰਾ ਕੁਝ ਦੱਸ ਦਿੰਦੇ ਹੋ ਫਿਰ ਸਸਪੈਂਸ ਖਤਮ ਹੋ ਜਾਂਦਾ। ਸੋ ਇਸ ਵੀਕਐਂਡ ਤੁਹਾਡਾ ਤੇ ਅੱਜ ਦਾ ਜਿਹੜਾ ਅਹਿਮ ਮੁੱਦਾ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ? ਕਿ ਬ੍ਰੇਕ ਲੈਣੀ? ਨਹੀਂ ਜੀ ਹੋ ਗਏ ਮੁੱਦੇ ਵਿੱਚ ਆ ਗਏ। ਠੀਕ ਹੈ ਡਾਕਟਰ ਸਾਹਿਬ, ਨੋ ਪ੍ਰੋਬਲਮ। ਲੈਟਸ ਲੈਣੇ ਆ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।